ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦਾ। ਸੈਕਰਾਮੈਂਟੋ ਦੇ ਵਿੱਚ ਘੱਟੋ-ਘੱਟ 300 ਜਿਹੜੇ ਡਿਪਟੀ ਡਿਸਟ੍ਰਿਕਟ ਅਟਾਰਨੀਜ਼ ਨੇ, ਪਬਲਿਕ ਡਿਫੈਂਡਰਸ ਨੇ ਤੇ ਹੋਰ ਜਿਹੜੇ ਵਕੀਲ ਨੇ, ਲਾਇਰਸ ਨੇ, ਉਹਨਾਂ ਨੇ ਡਿਪਾਰਟਮੈਂਟ ਆਫ ਚਾਈਲਡ ਸਪੋਰਟ ਸਰਵਿਸ ਦੇ ਜਿਹੜਾ ਮੂਹਰੇ ਜਾ ਕੇ ਸਟ੍ਰਾਈਕ ਕੀਤੀ ਹੈ। ਤੇ ਇਹ ਉਹਨਾਂ ਦੇ ਵਿੱਚ ਲਾਇਰ ਵੀ ਨੇ ਜਿਹੜੇ ਡਿਪਾਰਟਮੈਂਟ ਆਫ ਚਾਈਲਡ ਸਪੋਰਟਸ ਸਰਵਿਸਿਜ਼ ਦੇ ਨੇ। ਤੇ ਇਹਨਾਂ ਨੇ ਦੱਸਿਆ ਕਿ ਬਹੁਤ ਸਮੇਂ ਤੋਂ ਇਹਨਾਂ ਦੀਆਂ ਜਿਹੜੀਆਂ ਕੁਛ ਮੰਗਾਂ ਨੇ ਉਹ ਮੰਨੀਆਂ ਨਹੀਂ ਜਾ ਰਹੀਆਂ। ਸੈਕਰਾਮੈਂਟੋ ਕਾਉਂਟੀ ਦੀ ਅਟਾਰਨੀਜ਼ ਐਸੋਸੀਏਸ਼ਨ, ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ SCAA ਵੀ ਕਹਿ ਸਕਦੇ ਹਾਂ, ਉਹਨਾਂ ਨੇ ਕਿਹਾ ਕਿ ਸਿਟੀ ਦੇ ਨਾਲ ਕਈ ਇਸ ਮਾਮਲੇ ਨੂੰ ਲੈ ਕੇ ਮੀਟਿੰਗਾਂ ਹੋ ਚੁੱਕੀਆਂ ਨੇ, ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਬਾਵਜੂਦ ਇਸ ਦੇ ਕੋਈ ਆਊਟਪੁੱਟ ਨਹੀਂ ਨਿਕਲ ਸਕੀ। ਮੈਥਸ ਕੋਲਮ ਜਿਹੜੇ ਨੇ ਇਹਨਾਂ ਦੇ ਪ੍ਰੈਜ਼ੀਡੈਂਟ ਨੇ, ਕ੍ਰਿਸ ਸੋਲਮ, ਉਹਨਾਂ ਨੇ ਦੱਸਿਆ ਕਿ ਅਟਾਰਨੀਜ਼ ਜਿਹੜੇ ਨੇ ਉਹ ਡਿਮਾਂਡ ਕਰ ਰਹੇ ਨੇ ਘੱਟੋ ਘੱਟ 5.5% ਪੇ ਇਨਕਰੀਜ਼ ਦੀ, ਪਲੱਸ ਜਿਹੜੇ ਹੋਰ ਕੋਈ ਚਾਰजेस ਨੇ ਉਹਨਾਂ ਦੇ ਬਾਰੇ। ਪਰ ਉਹ ਕਹਿੰਦੇ ਕਿ ਵਰਕਲੋਡ ਬਹੁਤ ਜ਼ਿਆਦਾ ਤੇ ਹਲੇ ਤੱਕ ਜਿਹੜੀ ਪੇ ਆ ਉਹ ਬਹੁਤ ਸਲੋ ਆ, ਜਿਹੜੀ ਮੈਟ ਨੇ ਦੋਸ਼ ਲਾਏ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿਟੀ ਨੇ ਕਦੇ ਵੀ ਸਾਨੂੰ ਇਸ ਮਾਮਲੇ ਦੇ ਵਿੱਚ ਕੋਈ ਹੱਥ ਪੱਲਾ ਜਿਹੜਾ ਨਹੀਂ ਫੜਾਇਆ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੈਕਰਾਮੈਂਟੋ ਕਾਉਂਟੀ ਨੇ ਜਿਹੜਾ ਇਸ ਨੂੰ ਸਟ੍ਰਾਈਕ ਨੂੰ ਰਿਸਪੌਂਡ ਜਦੋਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਇਹਨਾਂ ਦੀ ਹੈਗੀ ਹੈ, ਤੇ ਜਿੰਨੀਆਂ ਵੀ ਸਾਡੀਆਂ ਹੁਣ ਤੱਕ ਇਹਨਾਂ ਦੇ ਨਾਲ ਗੱਲਬਾਤ ਦੇ ਦੌਰ ਚੱਲੇ ਨੇ, ਉਹਨਾਂ ਦੇ ਵਿੱਚ ਸਾਡੀ ਕਿਸੇ ਵੀ ਮੰਗ ਨੂੰ ਲੈ ਕੇ ਇਹਨਾਂ ਦੇ ਨਾਲ ਸਹਿਮਤੀ ਜਿਹੜੀ ਉਹ ਨਹੀਂ ਬਣ ਸਕੀ। ਉਹਨਾਂ ਨੇ ਕਿਹਾ ਕਿ ਜਿਹੜਾ 5.5 ਦਾ ਰਾਈਜ਼ ਆ 9% ਤੱਕ 5.5% ਤੋਂ ਲੈ ਕੇ 9% ਤੱਕ, ਇਹ ਜਿਹੜਾ ਉਹਨੂੰ ਕਰਨਾ ਸਿਟੀ ਲਈ ਬਹੁਤ ਔਖਾ ਹੈ। ਇਹਦੇ ਨਾਲ ਨਾਲ ਹੋਰ ਜਿਹੜੀਆਂ ਇਹਨਾਂ ਦੇ ਕੁਛ ਕੰਸਰਨ ਹੋਰ ਨੇ, ਜਿਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਵਿੱਚ ਕੁਛ ਕੰਮ ਦੇ ਘੰਟਿਆਂ ਨੂੰ ਲੈ ਕੇ ਜਾਂ ਕੁਛ ਮਾਮਲਿਆਂ ਨੂੰ ਲੈ ਕੇ ਕ੍ਰਿਮੀਨਲ ਡਿਫੈਂਡਰਸ ਜਿਹੜੇ ਨੇ, ਉਹਨਾਂ ਨੇ ਵਿਕਟਿਮ ਆਫ ਕ੍ਰਾਈਮਸ ਜਿਹੜੇ ਨੇ, ਉਹਨਾਂ ਨੇ ਵੀ ਕਿਹਾ ਕਿ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜੇ ਕੇਸਿਸ ਨੇ ਉਹ ਜਿਹੜਾ ਵਰਕਲੋਡ ਆ ਉਹਨੂੰ ਵੰਡਿਆ ਜਾਊਗਾ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਿਟੀ ਤੋਂ ਜਿਹੜਾ ਘੱਟ ਵਰਕਲੋਡ ਮਿਲੂਗਾ। ਪਰ ਉਹ ਕਹਿੰਦੇ ਕਿ ਜਿਹੜਾ ਕੋਈ ਵੀ ਇਹਨਾਂ ਦੇ ਨਾਲ ਕੰਟਰੈਕਟ ਹੋਏ ਨੇ ਉਹ ਹੁਣ ਸਾਰੇ ਐਕਸਪਾਇਰਡ ਹੋ ਚੁੱਕੇ ਨੇ, ਜਿਹੜੇ ਯੂਨੀਅਨ ਦੇ ਥਰੂ ਹੋਏ ਸੀਗੇ ਜਾਂ ਯੂਨੀਅਨ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ। ਪਰ ਬਾਵਜੂਦ ਇਸ ਦੇ ਕਈਆਂ ਦੇ ਕੰਟਰੈਕਟ ਨਹੀਂ ਨਿਭਾਏ ਗਏ ਤੇ ਕਈਆਂ ਦੇ ਜਿਹੜੇ ਹੋਰ ਫੰਡ ਉਹਨਾਂ ਨੇ ਕਲੇਮ ਕੀਤੇ ਸੀਗੇ, ਉਹਨਾਂ ਨੂੰ ਉਹ ਵੀ ਸਿਟੀ ਨੇ ਜਿਹੜਾ ਉਹ ਰਿਲੀਜ਼ ਨਹੀਂ ਕੀਤੇ। ਸੋ ਕਹਿੰਦੇ ਕਿ ਇਸੇ ਕਰਕੇ ਹੁਣ ਜਿਹੜੀ ਸੈਕਰਾਮੈਂਟੋ ਕਾਉਂਟੀ ਦੀ ਅਟਾਰਨੀਜ਼ ਐਸੋਸੀਏਸ਼ਨ ਆ, ਜਿਹਨੂੰ ਆਪਾਂ SCAA ਕਹਿੰਦੇ ਆ, ਉਹ ਹੁਣ ਕਹਿੰਦੇ ਨੇ ਕਿ ਮਹੀਨਿਆਂ ਤੋਂ ਗੱਲਬਾਤ ਦਾ ਦੌਰ ਲਟਕਿਆ ਹੋਇਆ, ਕੋਈ ਗੱਲ ਤਣ ਪੱਤਣ ਨਹੀਂ ਲੱਗ ਸਕੀ। ਤੇ ਇਹ ਜਿਹੜਾ ਹੜਤਾਲਾਂ ਦਾ ਦੌਰ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਜਾਰੀ ਆ, ਰੋਸ ਮੁਜ਼ਾਹਰਿਆਂ ਦਾ ਦੌਰ ਉਹ ਜਾਰੀ ਰਹਿ ਸਕਦਾ। ਜੀ ਜੀ